ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸਵੇਰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਅੱਜ ਸੈਨ ਹੋਜ਼ੇ ਸਟੂਡੀਓਜ਼ ਤੋਂ, ਅਤੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓ ਦੇ ਵਿੱਚ ਹੀ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮਾਰਚ ਦੀ 26 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰੋ 408 272 2500 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜੈਂਡਰ ਮੌਰਗੇਜ ਅਤੇ ਰੀਅਲ ਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਹੋਮ ਲੋਨਜ਼, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ 5599052575 ਦੇ ਉੱਤੇ। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ 415 909 0503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਜਿਹੜੀ ਈਜਿਪਟ ਤੋਂ ਆ ਰਹੀ ਆ, ਜਿੱਥੇ ਕਿ ਇੱਕ ਜਿਹੜਾ ਟ੍ਰੇਨ ਦਾ ਐਕਸੀਡੈਂਟ ਹੋਇਆ ਕੁਛ ਸਮਾਂ ਪਹਿਲਾਂ ਹੀ ਹੋਇਆ। 32 ਜਣਿਆਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਆ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਫੱਟੜ ਹੋਏ ਆ। 36 ਦੇ ਕਰੀਬ ਐਂਬੂਲੈਂਸ ਜਿਹੜੀਆਂ ਆ ਉਹ ਜਿੱਥੇ ਐਕਸੀਡੈਂਟ ਹੋਇਆ ਟੈਹਟਾ ਡਿਸਟ੍ਰਿਕਟ ਅਪਰ ਈਜਿਪਟ ਦੇ ਵਿੱਚ ਉੱਥੇ ਭੇਜੀਆਂ ਗਈਆਂ ਹੈਗੀਆਂ। ਤੇ ਜਿਹੜੀਆਂ ਅਰਲੀ ਰਿਪੋਰਟਸ ਆਈਆਂ ਉਹਨਾਂ ਦੇ ਮੁਤਾਬਕ ਕਹਿੰਦੇ ਜਿਹੜਾ ਐਕਸੀਡੈਂਟ ਦਾ ਕਾਰਨ ਇਹ ਆ ਵੀ ਇੱਕ ਅਨਆਇਡੈਂਟੀਫਾਈਡ ਪਰਸਨ ਨੇ ਉਹਦਾ ਜਿਹੜਾ ਆ ਐਮਰਜੈਂਸੀ ਜਿਹੜਾ ਪੁੱਲ ਕਰ ਦਿੱਤਾ ਜਿਹੜੀ ਹੁੰਦੀ ਹੈਗੀ ਆ, ਤੇ ਉਹਦੇ ਨਾਲ ਜਿਹੜੀ ਆ ਟ੍ਰੇਨ ਖੜ ਗਈ ਤੇ ਮੁੜ ਕੇ ਦੂਸਰੀ ਟ੍ਰੇਨ ਦੇ ਨਾਲ ਐਕਸੀਡੈਂਟ ਹੋ ਗਿਆ। ਜੀ ਜੀ, ਅਗਲੀ ਗੱਲ ਕਰਦੇ ਜਾਈਏ। ਸੁਏਜ਼ ਕਨਾਲ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਸਮੁੰਦਰੀ ਜਹਾਜ਼ ਫਸਿਆ ਹੋਇਆ ਆ, ਉਹ ਅਜੇ ਤੱਕ ਉਸ ਨੂੰ ਕੱਢਣ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਹਾਸਲ ਨਹੀਂ ਹੋਈ, ਜਿਸ ਕਰਕੇ ਜਿਹੜਾ ਇੱਕ ਸ਼ਾਰਟਕਟ ਇਹ ਹਾਈਵੇ ਫਰੀਵੇ ਜਿਹੜਾ ਇਹਨਾਂ ਨੇ ਬਣਾਇਆ ਸੀਗਾ ਪਾਣੀ ਵਾਲਾ, ਉਸ ਦੀ ਥਾਂ ਦੇ ਉੱਤੇ ਹੁਣ ਅਫਰੀਕਾ ਦੇ ਉੱਤੋਂ ਦੀ ਪੂਰਾ ਘੁੰਮ ਕੇ ਜਿਹੜੀਆਂ ਸ਼ਿਪਸ ਆ ਉਹਨਾਂ ਨੂੰ ਰੀਰਾਊਟ ਕੀਤਾ ਗਿਆ ਆ। ਹੁਣ ਪਿਛਲੇ 2-3 ਦਿਨਾਂ ਤੋਂ ਲਗਾਤਾਰ ਜਿਹੜੇ ਸਮੁੰਦਰੀ ਜਹਾਜ਼ ਆ ਸਮਾਨ ਲਈ ਜਿਹੜੇ ਆਉਂਦੇ ਜਾਂਦੇ ਹੁੰਦੇ ਆ, ਪੂਰੀ ਤਰ੍ਹਾਂ ਜਿਹੜੇ ਉਸ ਦੇ ਵਿੱਚ ਫਸੇ ਹੋਏ ਸੀਗੇ, ਅਤੇ ਹੁਣ ਉਹਨਾਂ ਨੂੰ ਅਫਰੀਕਾ ਦੇ ਉੱਤੋਂ ਦੀ ਘੁੰਮ ਕੇ ਜਿਹੜਾ ਉਹ ਜਾਣਾ ਪਊਗਾ। ਇਸ ਦੇ ਨਾਲ ਕਾਫੀ ਜ਼ਿਆਦਾ ਜਿਹੜੀਆਂ ਕੰਪਨੀਆਂ ਨੂੰ ਅਤੇ ਸ਼ਿਪਿੰਗ ਰਾਊਟ ਦੇ ਉੱਤੇ ਜਿਹੜਾ ਭੈੜਾ ਅਸਰ ਜਿਹੜਾ ਪਿਆ ਆ। ਇਹਨਾਂ ਨੇ ਆਲਰੇਡੀ ਚੇਤਾਵਨੀ ਦਿੱਤੀ ਹੋਈ ਆ, ਜਿਹੜਾ ਸਮਾਨ ਉੱਧਰੋਂ ਦੀ ਆਉਂਦਾ ਜਾਂਦਾ ਹੈ ਵੀ ਉਹ ਸਮਾਨ ਤੁਹਾਨੂੰ ਹੋ ਸਕਦਾ ਹੈ ਵੀ ਸਟੋਰਾਂ ਦੇ ਵਿੱਚ ਉਸ ਦੀ ਥੋੜ ਜਿਹੜੀ ਆ ਉਹ ਮਹਿਸੂਸ ਹੋਵੇ, ਅਤੇ ਚੀਜ਼ਾਂ ਮਹਿੰਗੀਆਂ ਵੀ ਜਿਹੜੀਆਂ ਉਹ ਹੋ ਸਕਦੀਆਂ ਨੇ। ਅਗਲੀ ਖਬਰ ਵੱਲ ਚੱਲੀਏ। ਕੱਲ੍ਹ ਜੋ ਬਾਈਡਨ ਉਹਨਾਂ ਨੂੰ ਜਦੋਂ ਇੱਕ ਕੁਐਸਚਨ ਪੁੱਛਿਆ ਗਿਆ ਵੀ ਉਹ ਸੰਨ 2024 ਦੇ ਵਿੱਚ ਆਪਣੀ ਇਲੈਕਸ਼ਨ ਦੇ ਲਈ ਲੜਨਗੇ, ਤਾਂ ਉਹਨਾਂ ਨੇ ਕਿਹਾ ਹਾਂ ਮੈਂ ਉਹਦੇ ਲਈ ਬਿਲਕੁਲ ਤਿਆਰ ਹਾਂ, ਅਤੇ ਜਿਹੜੀ ਕਮਲਾ ਹੈਰਿਸ ਆ ਉਹ ਉਹਨਾਂ ਦੇ ਰਨਿੰਗ ਮੇਟ ਐਜ਼ ਏ ਵਾਈਸ ਪ੍ਰੈਜ਼ੀਡੈਂਟ ਹੋਣਗੇ। ਅਤੇ ਇੱਕ ਅਗਲਾ ਜਿਹੜਾ ਆ ਹੁਣ ਬੋਲਡਰ ਦੇ ਵਿੱਚ ਜਿਹੜੀ ਮਾਸ ਸ਼ੂਟਿੰਗ ਹੋਣ ਤੋਂ ਬਾਅਦ ਹੁਣ ਪ੍ਰੈਜ਼ੀਡੈਂਟ ਜੋ ਬਾਈਡਨ ਆ ਨਵਾਂ ਜਿਹੜਾ ਬਿੱਲ ਆ ਉਹ ਲਿਆ ਸਕਦੇ ਆ, ਜਿਹਦੇ ਵਿੱਚ ਜਿਹੜੀਆਂ ਬਹੁਤ ਹੀ ਮਾਰੂ ਹਥਿਆਰ ਆ ਉਹਨਾਂ ਦੇ ਉੱਤੇ ਬੈਨ ਲਾਉਣ ਜਾਂ ਜਿਹੜੀ ਬੈਕਗਰਾਊਂਡ ਚੈੱਕ ਦੇ ਉੱਤੇ ਜਿਹੜਾ ਪੂਰਾ ਜ਼ੋਰ ਹੋਊਗਾ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ। AR-556 ਪਿਸਟਲ ਜਿਹੜੇ ਆ ਇਹ ਜਿਹੜੇ ਯੂਜ਼ ਕੀਤੇ ਗਏ ਸੀ ਪਿਛਲੀ ਵਾਰੀ। ਜੀ, ਡੋਮੀਨੀਅਨ ਵੋਟਿੰਗ ਸਿਸਟਮ ਆ, ਉਹਨਾਂ ਨੇ ਹੁਣ ਫੌਕਸ ਨਿਊਜ਼ ਦੇ ਉੱਤੇ ਵੀ ਜਿਹੜੇ ਮਾਣਹਾਨੀ ਦਾ ਮੁਕੱਦਮਾ ਜਿਹੜਾ ਉਹ ਠੋਕ ਦਿੱਤਾ ਆ। $1.6 ਬਿਲੀਅਨ ਦਾ ਜਿਹੜਾ ਇਹ ਡੈਫਾਮੇਸ਼ਨ ਲਾਸੂਟ ਇਸ ਵੋਟਿੰਗ ਸਿਸਟਮ, ਜਿਨ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਵੋਟਿੰਗ ਦੇ ਲਈ ਵੱਖ-ਵੱਖ ਰਾਜਾਂ ਦੇ ਵਿੱਚ ਵਰਤੀਆਂ ਜਾਂਦੀਆਂ ਆ, ਉਹ ਉਸ ਨੂੰ ਲੈ ਕੇ ਜਿਹੜਾ ਆ ਉਹਨਾਂ ਨੇ ਮੁਕੱਦਮਾ ਠੋਕਿਆ ਆ।
ਉਹਨਾਂ ਨੇ ਇਹ ਦਾਅਵਾ ਕੀਤਾ ਹੈ ਵੀ ਫੌਕਸ ਨਿਊਜ਼ ਦੇ ਦੁਆਰਾ ਜਾਣਬੁੱਝ ਕੇ ਫਾਲਸ ਕਲੇਮ ਯਾਨੀ ਕਿ ਝੂਠੇ ਦਾਅਵੇ ਜਿਹੜੇ ਆ ਉਹਨਾਂ ਦੀਆਂ ਵੋਟਿੰਗ ਮਸ਼ੀਨ ਦੇ ਬਾਰੇ ਜਿਹੜੇ ਉਹ ਕੀਤੇ ਗਏ ਆ। ਇਸ ਤੋਂ ਪਹਿਲਾਂ ਇਹਨਾਂ ਨੇ ਹੋਰ ਵੀ ਕਈ ਜਿਹੜੇ ਆ ਫੌਕਸ ਨਿਊਜ਼ ਦੇ ਕੁਝ ਜਿਹੜੇ ਪ੍ਰੈਜ਼ੈਂਟਰ ਹੈਗੇ ਆ ਉਹਨਾਂ ਦੇ ਉੱਤੇ ਵੀ ਜਿਹੜੇ ਮੁਕੱਦਮੇ ਜਿਹੜੇ ਉਹ ਠੋਕੇ ਹੋਏ ਹੈਗੇ ਨੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕਿਉਂਕਿ ਤਕਰੀਬਨ ਸਾਰੀਆਂ ਅਦਾਲਤਾਂ ਦੇ ਵਿੱਚ ਇਹ ਜਿਹੜੇ ਫਰਾਡ ਦੇ ਕਲੇਮ ਸੀਗੇ, ਚਾਹੇ ਉਹ ਰਾਸ਼ਟਰਪਤੀ ਸੀਗੇ ਤੇ ਚਾਹੇ ਹੋਰ ਨਿਊਜ਼ ਆਊਟਲੈਟ ਵਾਲੇ ਸੀ ਜਾਂ ਵੱਖ-ਵੱਖ ਲੋਕ ਸੀਗੇ, ਉਹ ਜਿਹੜਾ ਸਾਬਤ ਕਰਨ ਦੇ ਵਿੱਚ ਨਾਕਾਮਯਾਬ ਰਹੇ ਆ। ਸੋ ਹੁਣ ਜਿਹੜੇ ਡੋਮੀਨੀਅਨ ਵੋਟਿੰਗ ਸਿਸਟਮ ਵਾਲੇ ਆ ਉਹ ਹੁਣ ਅਦਾਲਤਾਂ ਦੇ ਵਿੱਚ ਪਹੁੰਚੇ ਆ ਵੀ ਇੱਦਾਂ ਜਿਹੜਾ ਝੂਠ ਦਾ ਤੁਸੀਂ ਸਾਡੇ ਖਿਲਾਫ ਜਿਹੜਾ ਉਹ ਨਹੀਂ ਬੋਲ ਸਕਦੇ। ਹੁਣ ਦੇਖਦੇ ਹਾਂ ਵੀ ਅਦਾਲਤਾਂ ਜਿਹੜੀਆਂ ਆ ਹਰਜੋਤ ਸਿੰਘ ਜੀ ਕੀ ਇਸ ਦੇ ਉੱਤੇ ਹੁੰਦੀਆਂ ਆ, ਕੀ ਇਹ ਟਰਾਇਲ ਦੇ ਵਿੱਚ ਜਾਂਦਾ ਹੈ ਜਾਂ ਆਊਟ ਆਫ ਕੋਰਟ ਜਿਹੜੀ ਹੈ ਇਹਨਾਂ ਦੀ ਸੈਟਲਮੈਂਟਸ ਜਿਹੜੀਆਂ ਹੁੰਦੀਆਂ ਜੇ ਟਰਾਇਲ 'ਚ ਜਾਂਦਾ ਆ, ਅਤੇ ਕੀ ਇਸ ਨੂੰ ਇਹ ਸਾਬਤ ਕਰਨ 'ਚ ਕਾਮਯਾਬ ਹੋਣਗੇ ਵੀ ਇਹ ਟੋਟਲੀ ਝੂਠਾ ਸੀ ਜਾਂ ਨਹੀਂ। ਜੀ, ਅਗਲੀ ਖਬਰ ਨਾਰਥ ਕੋਰੀਆ ਦੇ ਸੰਬੰਧ ਵਿੱਚ ਹੈ। ਨਾਰਥ ਕੋਰੀਆ ਦੇ ਕੋਲ ਕਹਿੰਦੇ ਭਈ ਬਹੁਤ ਜ਼ਿਆਦਾ ਜਿਹੜਾ ਨਿਊਕਲੀਅਰ ਆਰਸਨਲ ਆ ਉਹ ਪਿਆ ਹੋਇਆ ਆ। ਇਹ ਗੱਲ ਜੁਦੀ ਆ ਭਈ ਇਹ ਪੁਰਾਣਾ ਆ ਅਤੇ ਆਬਸੋਲੀਟ ਹੈਗਾ ਆ, ਪਰ ਉਹਨਾਂ ਨੇ ਪਿਛਲੇ 2 ਹਫ਼ਤਿਆਂ ਦੇ ਵਿੱਚ 2 ਵਾਰੀ ਜਿਹੜੀਆਂ ਬੈਲਿਸਟਿਕ ਮਿਸਲਸ ਆ ਉਹ ਟੈਸਟ ਕੀਤੀਆਂ ਹੈਗੀਆਂ। ਸੋ ਅਮਰੀਕਾ ਦੇ ਲਈ ਇਹ ਇੱਕ ਵੱਡੀ ਜਿਹੜਾ ਸਿਰਦਰਦੀ ਬਣਨ ਜਾ ਰਿਹਾ ਹੈਗਾ ਜੀ। ਹੁਣ ਇਹ ਪਿਛਲੇ ਕਈ ਸਾਲਾਂ ਤੋਂ ਇਹ ਦੁਨੀਆ ਦੀਆਂ ਅੱਖਾਂ ਦੇ ਵਿੱਚ ਇਹ ਘਟਾ ਜਿਹੜਾ ਆ ਕਿਮ ਜੋਂਗ ਉਨ ਝੋਕਦਾ ਹੀ ਆ ਰਿਹਾ ਆ, ਅਤੇ ਦੁਨੀਆ ਨੂੰ ਦਿਖਾਵੇ ਦੇ ਵਜੋਂ ਇਹ ਯਾਦ ਹੋਣਾ ਹਰਜੋਤ ਸਿੰਘ ਜੀ, ਇੱਕ ਜਿਹੜੀ ਇਹਨਾਂ ਨੇ ਫੈਸਿਲਿਟੀ ਜੀ ਉਹ ਬੰਦ ਕੀਤੀ ਸੀ। 2-4 ਪੱਤਰਕਾਰ ਉੱਥੇ ਉਹਨਾਂ ਨੇ ਸੱਦ ਕੇ ਜਦੋਂ ਰਾਸ਼ਟਰਪਤੀ ਟਰੰਪ ਦੇ ਨਾਲ ਇਹਨਾਂ ਦੀ ਉਸ ਟਾਈਮ ਦੇ ਉੱਤੇ ਮੁਲਾਕਾਤ ਹੋਈ ਸੀਗੀ, ਪਰ ਉਹ ਸਭ ਨੂੰ ਹੀ ਪਤਾ ਸੀਗਾ ਵੀ ਉਹ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਰਿਹਾ। ਸੋ ਉਹੀ ਕੁਛ ਇਹ ਮੁੜ ਦੁਬਾਰਾ ਜਿਹੜਾ ਇਹ ਡਿਕਟੇਟਰ ਆ ਉਹ ਕਰ ਰਿਹਾ ਆ। ਕੈਲੀਫੋਰਨੀਆ ਤੋਂ ਖਬਰ ਆ ਰਹੀ ਆ 1 ਅਪ੍ਰੈਲ ਤੋਂ ਜਿਹੜੀ ਵੈਕਸੀਨ ਕੌਣ ਲਵਾ ਸਕਦਾ ਆ ਉਸ ਦੇ ਲਈ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਖੋਲ੍ਹਣ ਜਾ ਰਹੇ ਆ। 1 ਅਪ੍ਰੈਲ ਤੋਂ ਬਾਅਦ ਦੇ ਵਿੱਚ 50 ਸਾਲ ਅਤੇ ਉਸ ਤੋਂ ਵੱਧ ਦੀ ਉਮਰ ਵਾਲੇ ਜਿਹੜਾ ਵੀ ਜਾਣਾ ਆ ਉਹ ਵੈਕਸੀਨ ਲਵਾਉਣ ਦੇ ਲਈ ਐਲੀਜੀਬਲ ਹੋਊਗਾ, ਉਹ ਲਵਾ ਸਕਣਗੇ। ਅਤੇ 15 ਅਪ੍ਰੈਲ ਤੋਂ 16 ਸਾਲ ਅਤੇ ਉਸ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਲੋਕ ਆ ਉਹ ਵੈਕਸੀਨ ਲਵਾ ਸਕਣਗੇ। ਇਹ ਗਵਰਨਰ ਨਿਊਸਮ ਆ ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਜਾਣਕਾਰੀ ਦਿੱਤੀ ਹੈਗੀ ਆ। ਸੋ ਤਕਰੀਬਨ ਬਹੁਤ ਸਾਰੇ ਸੂਬਿਆਂ ਦੇ ਵਿੱਚ ਐਲੀਜੀਬਿਲਟੀ ਕ੍ਰਾਈਟੀਰੀਆ ਜਿਹੜੇ ਆ ਉਹ ਹਟਾ ਦਿੱਤੇ ਗਏ ਆ। ਅਤੇ ਕੱਲ੍ਹ ਹੀ ਜਿਹੜੀ ਹਰਜੋਤ ਸਿੰਘ ਜੀ ਤੁਸੀਂ ਦੱਸ ਰਹੇ ਸੀਗੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਜਦੋਂ ਪ੍ਰੈਸ ਕਾਨਫਰੰਸ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ 2 ਮਹੀਨਿਆਂ ਬਾਅਦ, ਤਾਂ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਮੇਰਾ ਟੀਚਾ ਸੀਗਾ 100 ਦਿਨਾਂ ਦੇ ਵਿੱਚ 100 ਮਿਲੀਅਨ ਵੈਕਸੀਨ ਲਾਉਣ ਦਾ, ਉਸ ਨੂੰ ਹੁਣ ਮੈਂ ਡਬਲ ਕਰਨ ਜਾ ਰਿਹਾ ਹਾਂ ਵੀ 100 ਦਿਨਾਂ ਦੇ ਵਿੱਚ 200 ਮਿਲੀਅਨ ਵੈਕਸੀਨ ਜਿਹੜੀਆਂ ਆ ਉਹ ਟੀਕੇ ਜਿਹੜੇ ਉਹ ਲਾਉਣਾ ਚਾਹੁੰਦੇ ਨੇ। ਸੋ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਉਸ ਦੇ ਵਿੱਚ ਇਹ ਸਫਲਤਾ ਹਾਸਲ ਕਰਦੇ ਆ ਜਾਂ ਨਹੀਂ, ਪਰ ਪਹਿਲਾਂ ਦੇ ਨਾਲੋਂ ਕਾਫੀ ਤੇਜ਼ ਰਫ਼ਤਾਰ ਦੇ ਨਾਲ ਕਹਿੰਦੇ ਆ ਵੈਕਸੀਨਸ ਆ ਉਹ ਹੁਣ ਐਡਮਿਨਿਸਟਰ ਹੋ ਰਹੀਆਂ ਨੇ। ਅਗਲੀ ਖਬਰ ਵੱਲ ਚੱਲੀਏ ਜਿਹੜੀ ਐਸਟਰਾਜ਼ੇਨੇਕਾ ਦੇ ਨਾਲ ਹੀ ਰਿਲੇਟਡ ਹੈਗੀ ਆ। ਆਕਸਫੋਰਡ ਯੂਨੀਵਰਸਿਟੀ ਜਿਹੜੀ ਆ ਉਹ ਸਟੱਡੀ ਕਰ ਰਹੀ ਆ ਵੀ ਟੀਕੇ ਦੀ ਜਗ੍ਹਾ ਜੇ ਨੱਕ ਦੇ ਵਿੱਚ ਜਿਹੜੀ ਸਪਰੇਅ ਕੀਤੀ ਜਾਵੇ ਐਸਟਰਾਜ਼ੇਨੇਕਾ ਕੋਵਿਡ-19 ਵੈਕਸੀਨ ਦੀ, ਅਤੇ ਉਹ ਵੀ ਜਿਹੜੀ ਕੰਮ ਕਰ ਸਕਦੀ ਆ। ਸੋ ਅਰਲੀ ਸਟੇਜ ਟਰਾਇਲ ਉਹਨਾਂ ਨੇ ਆਲਰੇਡੀ ਸ਼ੁਰੂ ਕਰ ਦਿੱਤਾ 18 ਸਾਲ ਤੋਂ ਲੈ ਕੇ 40 ਸਾਲ ਦੇ ਲੋਕਾਂ ਦੇ ਲਈ। ਸੋ ਆਕਸਫੋਰਡ ਯੂਨੀਵਰਸਿਟੀ ਨੇ ਇਹ ਜਿਹੜੇ ਉੱਥੇ ਦੇ ਇੱਕ ਡਾਕਟਰ ਹੈਗੇ ਆ ਸੈਂਡੀ ਡਗਲਸ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਇਮਨੋਲੋਜਿਸਟ ਆ ਉਹ ਯਕੀਨ ਕਰਦੇ ਆ ਵੀ ਜੇ ਵੈਕਸੀਨ ਨੂੰ ਜਿੱਥੇ ਨੱਕ ਦੇ ਰਾਹੀਂ ਜਿੱਦਾਂ ਜ਼ਿਆਦਾ ਫੈਲਦਾ ਹੈਗਾ ਆ ਅਤੇ ਉੱਥੇ ਜੇ ਸਪਰੇਅ ਕੀਤਾ ਜਾਵੇ ਜਦੋਂ ਕੋਈ ਸਿੱਕ ਆ, ਅਤੇ ਉਹ ਜਿਹੜਾ ਆ ਬਹੁਤ ਵਧੀਆ ਕੰਮ ਕਰ ਸਕਦਾ ਹੈ ਜੀ। ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਅੱਜ ਇੱਕ ਜਿਹੜੀ ਕੱਲ੍ਹ ਰੂਲਿੰਗ ਦਿੱਤੀ ਸੀ। ਉਹਨਾਂ ਨੇ ਜਿਹੜੇ ਬਾਕੀ ਅਦਾਲਤਾਂ ਦੇ ਜਿਹੜੇ ਜੱਜ ਨੇ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਆ ਵੀ ਜਦੋਂ ਤੁਸੀਂ ਕਿਸੇ ਦੀ ਬੇਲ ਸੈੱਟ ਕਰਦੇ ਆ ਤਾਂ ਕਹਿੰਦੇ ਉਸ ਸਸਪੈਕਟ ਦੇ ਬਾਰੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਸ ਦੀ ਐਬਿਲਿਟੀ ਹੈਗੀ ਵੀ ਆ ਉਸ ਨੂੰ ਪੇ ਕਰਨ ਦੇ ਲਈ ਜਾਂ ਨਹੀਂ। ਇਹ ਕਹਿੰਦੇ ਯੂਨੈਨਿਮਸ ਡਿਸੀਜਨ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਇਹ ਸੁਣਾਇਆ ਆ। ਕਹਿੰਦੇ ਵੀ ਇਹ ਪ੍ਰੈਕਟਿਸ ਦੇ ਨਾਲ ਕਈ ਲੋਕਾਂ ਜਿਹੜੇ ਕਿ ਉਹਨਾਂ ਦੇ ਲਈ ਬੇਲ ਦੇਣੀ ਅਨਅਫੋਰਡੇਬਲ ਜਿਹੜੀ ਉਹ ਹੁੰਦੀ ਆ, ਉਹਨਾਂ ਦੇ ਨਾਲ ਕਿਤੇ ਨਾ ਕਿਤੇ ਇਹ ਗੈਰ ਸੰਵਿਧਾਨਿਕ ਗੱਲ ਜਿਹੜੀ ਉਹ ਬਣ ਜਾਂਦੀ ਆ। ਸੋ ਬੇਲ ਬੌਂਡ ਵਾਲੇ ਤਾਂ ਇਸ ਚੀਜ਼ ਤੋਂ ਜ਼ਰੂਰ ਦੁਖੀ ਹੋਣਗੇ ਕਿਉਂਕਿ ਉਹਨਾਂ ਨੂੰ ਇਹ ਚੀਜ਼ ਦੇ ਨਾਲ ਕਾਫੀ ਜ਼ਿਆਦਾ ਮੁਨਾਫਾ ਹੁੰਦਾ ਹੈ। ਬਹੁਤ ਵੱਡੀ ਇੱਕ ਇਹ ਇੰਡਸਟਰੀ ਜਿਹੜੀ ਉਹ ਹੈਗੀ ਹੈ, ਇਸ ਨੂੰ ਲੈ ਕੇ ਰਹਿ ਕੇ ਬਹੁਤ ਗੱਲਾਂ ਜਿਹੜੀਆਂ ਆ ਉਹ ਉੱਠਦੀਆਂ ਰਹੀਆਂ ਨੇ। ਇਹ ਹੁਣ ਦੇਖਣਾ ਹੋਊਗਾ ਵੀ ਕੀ ਅਸਲ ਦੇ ਵਿੱਚ ਇਸ ਦੇ ਵਿੱਚ ਕੋਈ ਰਿਫਾਰਮ ਆ ਸਕੇਗਾ ਜਾਂ ਨਹੀਂ। ਜੀ,
ਅਗਲੀ ਖਬਰ ਵੱਲ ਚਲੀਏ ਰਾਜਕਨਵੀਰ ਸਿੰਘ ਜੀ। ਆਪਾਂ ਬਹੁਤ ਵਾਰੀ ਟਰੱਕਿੰਗ ਸ਼ੋਅ 'ਚ ਵੀ ਦੇਖਦੇ ਹਾਂ ਵੀ ਕਈ ਵਾਰੀ ਇੱਦਾਂ ਦੀਆਂ ਕੰਪਲੇਨ ਆਉਂਦੀਆਂ ਵੀ ਲੋਕ ਜਿਹੜੇ ਆ ਟਰੱਕਾਂ ਦੇ ਵਿੱਚ ਹੀ ਬੋਤਲਾਂ ਰੱਖੀਆਂ ਪਿਸ਼ਾਬ ਕਰ ਲੈਂਦੇ ਆ। ਅੱਜ ਐਮਾਜ਼ੋਨ ਜਿਹੜੀ ਐਡੀ ਵੱਡੀ ਕੰਪਨੀ ਆ, ਉਹਨਾਂ ਦੀ ਇੱਕ ਰਿਪੋਰਟ ਆਈ ਆ ਵੀ ਉਹਦੇ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਦੀਆਂ ਵੈਨਾਂ ਦੇ, ਉਹ ਬਾਥਰੂਮ ਜਿਹੜਾ ਆ ਬੋਤਲਾਂ 'ਚ ਹੀ ਕਰ ਲੈਂਦੇ ਹੈਗੇ ਆ। ਦੇਖ ਸੋ ਐਮਾਜ਼ੋਨ ਨੇ ਡਿਨਾਈ ਕੀਤਾ ਆ, ਪਰ ਇਹ ਕਹਿੰਦੇ ਵੀ ਬਹੁਤ ਵੱਡੀ ਪ੍ਰੋਬਲਮ ਹੈਗੀ ਕਿਉਂਕਿ ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਪ੍ਰੈਸ਼ਰ ਆ ਵੀ ਜਲਦੀ ਤੋਂ ਜਲਦੀ ਜਿਹੜਾ ਸਮਾਨ ਡਿਲੀਵਰ ਕਰਨਾ ਹੈਗਾ। ਤੇ ਪਲੱਸ ਕਹਿੰਦੇ ਐਮਾਜ਼ੋਨ ਦੀਆਂ ਫੈਸਿਲਿਟੀਆਂ ਦੇ ਵਿੱਚ ਵੀ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਆ, ਉੱਥੇ ਬਾਥਰੂਮ ਐਕਸੈਸ ਜਿਹੜਾ ਬਹੁਤ ਘੱਟ ਹੈਗਾ ਆ। ਸੋ ਦੂਸਰੇ ਪਾਸੇ ਜਿਹੜੇ ਐਮਾਜ਼ੋਨ ਆ ਹੁਣ ਇਹ ਕੋਸ਼ਿਸ਼ ਕਰ ਰਿਹਾ ਵੀ ਜਿਹੜੀਆਂ ਵੈਨਸ ਯੂਜ਼ ਹੁੰਦੀਆਂ ਹੈਗੀਆਂ ਡਿਲੀਵਰੀ ਦੇ ਲਈ, ਉਹਨਾਂ ਦੇ ਵਿੱਚ ਕੈਮਰੇ ਲਾਏ ਜਾਣ। ਸੋ ਉਹ ਤੋਂ ਜਿਹੜੇ ਡਰਾਈਵਰਸ ਆ ਉਹ ਵੀ ਬਹੁਤ ਔਖੇ ਆ ਵੀ ਇਹ ਤਾਂ ਸਾਡੀ ਸਾਰੀ ਜਿਹੜੀ ਪ੍ਰਾਈਵੇਟ ਇਨਫੋਰਮੇਸ਼ਨ ਆ, ਕੁਛ ਵੀ ਤੁਸੀਂ ਕਰਦੇ ਆ ਉਹ ਉਹਨਾਂ ਦੇ ਕੋਲ ਡਾਇਰੈਕਟ ਜਾਊਗੀ। ਜੀ। ਕੱਲ੍ਹ ਜਾਰਜੀਆ ਦੇ ਵਿੱਚ ਜਿੱਦਾਂ ਆਪਾਂ ਖਬਰ ਦੱਸੀ ਸੀਗੀ ਵੀ ਉਹਨਾਂ ਨੇ ਨਵਾਂ ਜਿਹੜਾ ਵੋਟਿੰਗ ਰਿਸਟ੍ਰਿਕਸ਼ਨ ਬਿੱਲ ਜਿਹੜਾ ਸਾਈਨ ਕੀਤਾ ਸੀ, ਉਸ ਦੇ ਦੌਰਾਨ ਕਹਿੰਦੇ ਇੱਕ ਕਾਲੇ ਮੂਲ ਦੀ ਲਾਅ ਮੇਕਰ ਕੈਨਨ, ਉਹਨਾਂ ਦਾ ਨਾਮ ਦੱਸਿਆ ਜਾਂਦਾ ਪਾਰਕ ਕੈਨਨ, ਉਹ ਉਹਨਾਂ ਦੇ ਕਹਿ ਲਓ ਵੀ ਜਿੱਥੇ ਉਹਨਾਂ ਨੇ ਸਾਈਨ ਕਰਨਾ ਸੀ ਉੱਥੇ ਜਾਣਾ ਚਾਹੁੰਦੇ ਸੀ, ਪਰ ਪਹਿਲਾਂ ਹੀ ਜਿਹੜੇ ਉੱਥੇ ਦੇ ਟਰੂਪਰ ਸੀਗੇ ਉਹਨਾਂ ਨੇ ਉਹਨਾਂ ਨੂੰ ਬਾਹੋਂ ਧੂ ਕੇ ਫੜ ਕੇ ਜਿਹੜਾ ਆ ਉਹ ਬਾਹਰ ਕਰ ਦਿੱਤਾ। ਤੇ ਕਹਿੰਦੇ ਇਹੀ ਨਹੀਂ, ਬਾਹਰ ਹੀ ਨਹੀਂ ਕੀਤਾ, ਉਹਨਾਂ ਨੂੰ ਹਿਰਾਸਤ 'ਚ ਵੀ ਲਿਆ ਤੇ ਹਿਰਾਸਤ ਤੋਂ ਬਾਅਦ ਦੇ ਵਿੱਚ ਫੈਲਨੀ ਦੇ ਜਿਹੜੇ ਚਾਰਜਸ ਆ ਉਹ ਵੀ ਲਾ ਦਿੱਤੇ ਹੈਗੇ ਆ। ਕੱਲ੍ਹ ਬ੍ਰਾਇਨ ਕੈਂਪ ਜਿਹੜੇ ਆ ਗਵਰਨਰ ਉੱਥੋਂ ਦੇ, ਉਹਨਾਂ ਨੇ ਨਵਾਂ ਜਿਹੜਾ ਬਿੱਲ ਸਾਈਨ ਕੀਤਾ ਆ, ਉਹਨੂੰ ਕਹਿੰਦੇ ਵੀ ਇਹ ਸੁਰੱਖਿਅਤ ਆ, ਫੇਅਰ ਆ ਤੇ ਐਕਸੈਸਿਬਲ ਜਿਹੜਾ ਹੈਗਾ ਆ। ਪਰ ਜਿਹੜੇ ਵੋਟਿੰਗ ਰਾਈਟ ਐਕਟਿਵਿਸਟ ਆ ਜਾਂ ਸੰਸਥਾਵਾਂ, ਉਹ ਇਸ ਨੂੰ ਜਿਮ ਕਰੋ 2.0 ਵੀ ਜਿਹੜੇ ਆ ਉਹ ਆਖ ਰਹੇ ਆ। ਕਹਿੰਦੇ ਵੀ ਇਸ ਦੇ ਨਾਲ ਬਹੁਤ ਜ਼ਿਆਦਾ ਇਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਵੋਟ ਪਾਉਣ ਵਾਲਿਆਂ ਦੇ ਉੱਤੇ ਰੋਕਾਂ ਜਿਹੜੀਆਂ ਉਹ ਲੱਗਣਗੀਆਂ। ਇਸ ਦੇ ਵਿੱਚ ਇੱਦਾਂ ਦੀਆਂ ਮੱਦਾਂ ਵੀ ਹੈਗੀਆਂ ਵੀ ਜੇ ਕੋਈ ਵੋਟਿੰਗ ਲਾਈਨ ਦੇ ਵਿੱਚ ਖੜ੍ਹਾ ਆ ਅਤੇ ਉਸਨੂੰ ਪਾਣੀ ਜੇ ਕੋਈ ਪਿਆਉਂਦਾ ਆ ਤਾਂ ਉਹ ਵੀ ਜਿਹੜਾ ਉਹ ਜੁਰਮ ਮੰਨਿਆ ਜਾਵੇਗਾ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਨੇ ਪਹਿਲਾਂ ਇਸ ਚੀਜ਼ ਦੇ ਵਿੱਚ ਰੱਖੀਆਂ ਸੀਗੀਆਂ। ਸੋ ਹਰਜੋਤ ਸਿੰਘ ਜੀ, ਇਸ ਤੋਂ ਬਾਅਦ ਦੇ ਵਿੱਚ ਕਾਫੀ ਹੋਰ ਸੂਬਿਆਂ ਦੇ ਵਿੱਚ ਆਲਰੇਡੀ ਇੱਦਾਂ ਦੇ ਵੋਟਿੰਗ ਨੂੰ ਲੈ ਕੇ ਜਿਹੜੇ ਬਿੱਲ ਆ ਉਹ ਪਏ ਨੇ, ਅਤੇ ਜਿੱਥੇ ਜਿੱਥੇ ਜਿਨ੍ਹਾਂ ਦੀ ਮੈਜੋਰਟੀ ਆ ਉਹਨਾਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਕੁਛ ਵੋਟਿੰਗ ਰਾਈਟਸ ਦੇ ਵਿੱਚ ਚੇਂਜਸ ਜਿਹੜੇ ਉਹ ਕਰਨੇ ਆ। ਉੱਧਰ ਫੈਡਰਲ ਲੈਵਲ ਦੇ ਉੱਤੇ ਜਿਹੜਾ ਵੋਟਿੰਗ ਰਾਈਟਸ ਹੈਗਾ ਆ ਬਿੱਲ, ਉਹ ਸੈਨੇਟ ਦੇ ਵਿੱਚ ਪਿਆ ਆ, ਉਸ ਨੂੰ ਅਜੇ ਤੱਕ ਪੇਸ਼ ਨਹੀਂ ਕੀਤਾ ਗਿਆ। ਅਤੇ ਆਈ ਥਿੰਕ ਜਿਹੜੇ ਚੱਕ ਸ਼ੂਮਰ ਆ ਉਹ ਇੰਤਜ਼ਾਰ ਕਰ ਰਹੇ ਆ ਵੀ ਸ਼ਾਇਦ ਸਾਡੀ ਕੋਈ ਸਮਰਥਕ ਜਿਹੜੇ ਉਹਨਾਂ ਨੂੰ ਰਿਪਬਲਿਕਨ ਪਾਰਟੀ ਵੱਲੋਂ ਉਸ ਦੇ ਮਿਲਣ ਅਤੇ ਫਿਰ ਹੀ ਜਿਹੜਾ ਸਦਨ ਦੇ ਵਿੱਚ ਉਸ ਨੂੰ ਪੇਸ਼ ਕਰਨ, ਨਹੀਂ ਤਾਂ ਡੈਡ ਔਨ ਅਰਾਈਵਲ ਜਿਹੜੇ ਆ ਇੱਦਾਂ ਦੇ ਬਿੱਲ ਹੋ ਜਾਂਦੇ ਆ। ਅਤੇ ਜਾਂ ਇੰਤਜ਼ਾਰ ਕਰ ਰਹੇ ਆ ਵੀ ਜਿਹੜਾ ਫਿਲਬਸਟਰ ਆ, ਜੇ ਉਸ ਦੇ ਵਿੱਚ ਥੋੜ੍ਹਾ ਜਿਹਾ ਉੱਤੇ ਸ਼ਿਕੰਜਾ ਕੱਸਿਆ ਜਾਵੇ ਜਾਂ ਉਹ ਹਟੇ, ਤਾਂ ਫਿਰ ਹੀ ਜਿਹੜਾ ਆ ਉਹ ਆਪਣੇ ਏਜੰਡੇ ਨੂੰ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਦਾ ਏਜੰਡਾ ਅਤੇ ਡੈਮੋਕ੍ਰੇਟਸ ਦਾ ਜਿਹੜਾ ਏਜੰਡਾ ਹੈ ਉਸ ਨੂੰ ਉਹ ਅੱਗੇ ਲੈ ਕੇ ਆਉਣ। ਪਰ ਕਾਫੀ ਮੁਸ਼ਕਿਲਾਂ ਜਿਹੜੀਆਂ ਉਹਨਾਂ ਨੂੰ ਇਸ ਦੇ ਵਿੱਚ ਸਾਹਮਣਾ ਕਰਨਾ ਪੈ ਸਕਦਾ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਜੋਬਲੈਸ ਕਲੇਮ ਜਿਹੜੇ ਆ ਕਾਫੀ ਪਹਿਲਾਂ ਨਾਲੋਂ ਘਟੇ ਹੈਗੇ ਆ। ਪਿਛਲੇ ਹਫ਼ਤੇ ਦੇ ਦੌਰਾਨ 1 ਲੱਖ ਲੋਕਾਂ ਨੇ ਜਿਹੜਾ ਡਰੋਪ ਹੋਇਆ ਹੈਗਾ ਜੋਬਲੈਸ ਕਲੇਮ ਦੇ ਵਿੱਚ। ਜਦੋਂ ਹੀ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ ਉਸ ਟਾਈਮ ਦੇ ਉੱਤੇ 2,34,000 2.5 ਲੱਖ ਦੇ ਕਰੀਬ ਹਰ ਹਫ਼ਤੇ ਲੋਕ ਜਿਹੜੇ ਆ ਅਨਪਲਾਈਮੈਂਟ ਫਾਈਲ ਕਰਦੇ ਸੀ। ਪਰ ਓਵਰਆਲ ਜੇ ਦੇਖਿਆ ਜਾਵੇ ਕੈਲੀਫੋਰਨੀਆ ਦੀ ਸਿਚੁਏਸ਼ਨ ਹਜੇ ਵੀ ਬਹੁਤ ਬੈਡ ਆ। ਕਹਿੰਦੇ 14.6% ਜਿਹੜੀ ਆ ਅਨਪਲਾਈਮੈਂਟ ਹੈਗੀ ਆ। ਜੇ ਓਵਰਆਲ USA ਦੇ ਵਿੱਚ ਦੇਖਿਆ ਜਾਵੇ 11.8% ਆ ਨੇਸ਼ਨ ਵਾਈਡ ਜੇ ਇਹ ਦੇਖੀ ਜਾਵੇ। ਸੋ ਪਰ ਇੰਪਰੂਵਮੈਂਟ ਜਿਹੜੀ ਆ ਕਾਫੀ ਇਹਦੇ ਵਿੱਚ ਹੋ ਰਹੀ ਹੈਗੀ ਆ। ਜੀ। ਪਿਛਲੇ ਜਿਹੜੇ ਹਰਜੋਤ ਸਿੰਘ ਜੀ ਮਹੀਨੇ ਦੇ ਵਿੱਚ 70,000 ਜੋਬਸ ਲੂਜ਼ ਕੀਤੀਆਂ ਸੀਗੀਆਂ ਕੈਲੀਫੋਰਨੀਆ ਦੇ ਵਿੱਚ, ਅਤੇ ਇਸ ਵਾਰੀ 1,40,000 ਜਿਹੜੀਆਂ ਆ ਹਰਜੋਤ ਸਿੰਘ ਜੀ ਜੋਬਸ ਜਿਹੜੀਆਂ ਉਹ ਨਵੀਆਂ ਬਣੀਆਂ ਹੈਗੀਆਂ। ਸੋ ਉਸ ਪਾਸੇ ਵੱਲ ਨੂੰ ਵੱਧ ਰਹੇ ਆ। ਪਰ ਹੁਣ ਇਹ ਦੇਖਣਾ ਹੋਊਗਾ ਵੀ ਬਿਜ਼ਨਸਿਸ ਕਿੰਨੇ ਕੁ ਜਿਹੜੇ ਆ ਹੋਰ ਮੁੜ ਦੁਬਾਰਾ ਜਿਹੜੇ ਉਹ ਖੁੱਲ੍ਹਣਗੇ, ਕਿਉਂਕਿ ਹੁਣ ਹੌਲੀ ਹੌਲੀ ਜਿਹੜੇ ਰਿਸਟ੍ਰਿਕਸ਼ਨ ਸੀਗੀਆਂ, ਰੋਕਾਂ ਸੀਗੀਆਂ, ਉਹ ਘਟ ਰਹੀਆਂ ਨੇ। ਉਮੀਦ ਇਹੀ ਕਰਦੇ ਹਾਂ ਵੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਹੁੰਗਾਰਾ ਮਿਲੇ, ਲੋਕਾਂ ਨੂੰ ਚਲੋ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਵੀ ਡਾਲਰ ਮਿਲੇ ਆ, ਅਤੇ ਬਾਕੀਆਂ ਨੂੰ ਥੋੜ੍ਹਾ ਕਹਿ ਲਓ ਵੀ ਐਕਸਟਰਾ ਸੇਵਿੰਗ ਦੇ ਲਈ ਜਿਹੜੇ ਆ ਸਰਕਾਰ ਵੱਲੋਂ ਹੁਣ ਪੈਸੇ ਮਿਲੇ ਆ। ਤੁਸੀਂ ਜਿਹੜਾ ਹਰਜੋਤ ਸਿੰਘ ਜੀ ਹੁਣ ਦੇਖੋਗੇ, ਕਿਉਂਕਿ ਜਿੱਦਾਂ ਹੀ ਇਹ $1,400 ਦੇ ਚੈੱਕ ਜਾਂ ਡਾਇਰੈਕਟ ਡਿਪੋਜ਼ਿਟ ਹੋਏ ਆ, ਤੁਸੀਂ ਬਹੁਤ ਸਾਰੇ ਵੱਡੇ ਸਟੋਰਾਂ ਦੇ ਉੱਤੇ ਵੱਡੀਆਂ ਵੱਡੀਆਂ ਸੇਲਸ ਜਿਹੜੀਆਂ ਉਹ ਦੇਖੋਗੇ। ਉਸ ਦੇ ਵਿੱਚ ਰੀਜ਼ਨ ਇਹ ਹੀ ਆ, ਉਹਨਾਂ ਨੂੰ ਪਤਾ ਹੈ ਵੀ ਲੋਕਾਂ ਦੇ ਕੋਲ ਡਾਲਰ ਆਏ ਆ ਅਤੇ ਹੁਣ ਖਰਚ ਲੈਣ, ਜਲਦੀ ਜਲਦੀ ਸਾਨੂੰ ਜਿਹੜੇ ਆ ਉਹ ਦੇ ਦੇਣ। ਭਾਈ ਇਹ ਮਾੜੇ ਵੇਲੇ ਦੇ ਵਿੱਚ ਮਿਲੇ, ਮਾੜੇ ਸਮੇਂ ਨੂੰ ਦੇ ਵਿੱਚੋਂ ਨਿਕਲਣ ਦੇ ਲਈ ਆ।
ਉਸ ਨੂੰ ਉਸ ਹਿਸਾਬ ਦੇ ਨਾਲ ਹੀ ਵਰਤਿਓ। ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਚਾਹੀਦੀਆਂ ਆ ਉਹੀ ਲਈਆਂ ਜਾਣ। ਹੁਣ ਤੁਸੀਂ ਕੀ ਲੈਣਾ ਕੀ ਨਹੀਂ ਲੈਣਾ ਉਹ ਤਾਂ ਤੁਹਾਡਾ ਆਪਣਾ ਨਿੱਜੀ ਮਾਮਲਾ ਆ। ਇਹ ਇੱਕ ਅਪੀਲ ਹੀ ਆ ਵੀ ਭਾਈ ਇਸ ਨੂੰ ਮਾੜੇ ਸਮੇਂ ਦੇ ਲਈ ਜਿਹੜਾ ਉਹ ਬਚਾ ਕੇ ਰੱਖੋ। ਰੇਨੀ ਡੇ ਫੰਡ ਜਿਹਨੂੰ ਆਖਿਆ ਜਾਂਦਾ ਇੱਥੇ ਵੀ ਉਸ ਹਿਸਾਬ ਦੇ ਨਾਲ ਤੁਸੀਂ ਬਚਾ ਕੇ ਰੱਖੋ। ਉੱਦਾਂ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਸੇਵਿੰਗ ਦੀ ਨੂੰ ਕਾਫੀ ਤਰਜੀਹ ਜਿਹੜੀ ਆ ਉਹ ਦਿੱਤੀ ਜਾਂਦੀ ਆ, ਜਿਸ ਕਰਕੇ ਆਪਾਂ ਦੇਖ ਰਹੇ ਹਾਂ ਵੀ ਬਾਕੀ ਕਮਿਊਨਿਟੀਜ਼ ਦੇ ਮੁਕਾਬਲੇ ਆਪਣੇ ਲੋਕਾਂ ਜਿਹੜੇ ਉਹ ਬਿਹਤਰ ਸਥਿਤੀ ਦੇ ਵਿੱਚ ਜਿਹੜੇ ਉਹ ਰਹੇ ਹੈਗੇ ਜੀ। ਅਗਲੀ ਖਬਰ ਜਿਹੜੀ ਆ ਸਿੰਗਾਪੁਰ ਤੋਂ ਆ ਰਹੀ ਆ। ਸਿੰਗਾਪੁਰ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਆ ਸਿੱਖ ਆਰਟ ਦੀ ਜਿਹੜੀ ਆ ਐਗਜ਼ੀਬਿਸ਼ਨ ਲੱਗੀ ਹੈਗੀ ਆ। ਉਹ ਮਾਰਚ 26 ਅੱਜ ਤੋਂ ਹੀ ਜਿਹੜੀ ਸ਼ੁਰੂ ਹੋਣੀ ਆ। 450 ਦੇ ਕਰੀਬ ਆਰਟੀਫੈਕਟਸ ਜਿਹੜੇ ਆ ਸਿੱਖਾਂ ਦੇ ਉਹ ਪੂਰੀ ਦੁਨੀਆ 'ਚੋਂ ਕਈ ਇੱਥੋਂ ਜਿਹੜੇ ਆ ਕਪਾਨੀ ਉਹਨਾਂ ਦੀ ਜਿਹੜੀ USA ਤੋਂ ਅਤੇ ਹੋਰ ਮੁਲਕਾਂ ਤੋਂ ਵੀ ਉਹ ਇਕੱਠੇ ਕਰਕੇ ਉਹਨਾਂ ਨੇ ਲਾਏ ਆ। 13,000 ਦੇ ਕਰੀਬ ਕਹਿੰਦੇ ਵੀ ਸਿੱਖ ਸਿੰਗਾਪੁਰ 'ਚ ਰਹਿੰਦੇ ਆ। ਸਿੰਗਾਪੁਰ ਦੇ ਜਿਹੜੇ ਲੋਕ ਆ ਮੋਸਟਲੀ ਸਿੱਖਾਂ ਨੂੰ ਕਹਿੰਦੇ ਪਈ ਬੜੇ ਤਾਕਤਵਰ ਸਮਝਦੇ ਆ ਅਤੇ ਉੱਥੇ ਦੀ ਮਿਲਟਰੀ ਦੇ ਵਿੱਚ ਜਨਰਲ ਲੈਵਲ ਤੱਕ ਜਿਹੜੇ ਆ ਸਿੱਖ ਰਹੇ ਆ। ਸੁਪਰੀਮ ਕੋਰਟ ਦੇ ਜਸਟਿਸ ਵੀ ਰਹੇ ਹੈਗੇ ਆ। ਸੋ ਪੂਰਾ ਜਿਹੜਾ ਸਿੰਗਾਪੁਰ ਦੇ ਵਿੱਚ ਇਤਿਹਾਸ ਸਿੱਖਾਂ ਦਾ ਅਤੇ ਨਾਲ ਦੀ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਾਰਾ ਹੀ ਰਿਲੇਟਡ ਜਿਹੜੇ ਉਹਨਾਂ ਦੇ ਆਰਟੀਫੈਕਟਸ ਆ ਉਹ ਉੱਥੇ ਲਗਾਏ ਗਏ ਹੈਗੇ ਆ 1801 ਤੋਂ ਲੈ ਕੇ ਹੁਣ ਤੱਕ ਦੇ। ਸੋ ਕਹਿੰਦੇ ਵੀ ਕਾਫੀ ਵੱਡੀ ਗਿਣਤੀ 'ਚ ਲੋਕ ਇਸ ਨੂੰ ਦੇਖਣ ਜਾ ਰਹੇ ਆ। ਉੱਥੇ ਇੱਕ ਇੰਡੀਅਨ ਹੈਰੀਟੇਜ ਸੈਂਟਰ ਹੈਗਾ ਆ ਜਿੱਥੇ ਇਹ 140ਵੀਂ ਐਨੀਵਰਸਰੀ ਆਫ ਸਿੱਖਸ ਅਰਾਈਵਲ ਇਨ ਸਿੰਗਾਪੁਰ 'ਚ ਸਿੱਖਾਂ ਨੂੰ ਪਹੁੰਚਿਆਂ ਨੂੰ 140 ਸਾਲ ਹੋ ਗਏ ਆ। ਉਹ ਪੂਰੀ ਦੀ ਪੂਰੀ ਹਿਸਟਰੀ ਉਹਨਾਂ ਨੇ ਐਜ਼ ਐਗਜ਼ੀਬਿਸ਼ਨ ਲਾਈ ਆ। ਜੀ ਚਲੋ ਜੀ, ਬਹੁਤ ਵਧੀਆ ਚੰਗੀ ਇਸ ਦੇ ਵਿੱਚ ਗੱਲ ਹੈਗੀ ਆ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਆਤਮਿਕ ਆਨੰਦ ਹੋਵੇਗਾ ਅਤੇ ਉਸ ਤੋਂ ਬਾਅਦ 'ਚ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ। 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2 ਵਜੇ ਪ੍ਰੋਗਰਾਮ ਨਜ਼ਰੀਆ ਜਿਹੜਾ ਉਹ ਪੇਸ਼ ਹੋਵੇਗਾ। 3:45 ਵਜੇ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ ਅਤੇ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਘਰ ਸੰਸਾਰ। 5:30 ਤੋਂ 7:30 ਵਜੇ ਤੱਕ ਗੁਰਬਾਣੀ ਦੇ ਪ੍ਰੋਗਰਾਮ ਜਿਹੜੇ ਆ ਜੀ ਉਹ ਪੇਸ਼ ਕੀਤੇ ਜਾਣਗੇ। 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। 8 ਵਜੇ ਤੋਂ 8:15 ਵਜੇ ਤੱਕ ਜਿਹੜਾ ਪ੍ਰੋਗਰਾਮ ਸਿੱਖ ਇਤਿਹਾਸ, ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ। 8:30 ਵਜੇ ਜਿਹੜਾ ਜੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਆ ਉਹ ਚੱਲਦੇ ਰਹਿਣਗੇ। ਕੱਲ੍ਹ ਨੂੰ ਜਿਹੜਾ ਸ਼ਨੀਚਰਵਾਰ ਨੂੰ 9 ਵਜੇ ਤੋਂ ਲੈ ਕੇ 10:30 ਵਜੇ ਤਾਈਂ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਕੁਝ USA ਦੇ ਵਿੱਚ ਚੇਂਜਸ ਆ ਰਹੀਆਂ, ਤੁਸੀਂ ਦੇਖਦੇ ਸੁਣਦੇ ਹੀ ਹੋਵੋਗੇ। ਉਹਦੇ ਬਾਰੇ ਸਾਡੇ ਨਾਲ ਅਟੋਰਨੀ ਜੇ ਤੇਰਕੀਆਣਾ ਹਮੇਸ਼ਾ ਹੀ ਜੁੜਦੇ ਆ, ਕੁਐਸਚਨ ਵੀ ਲੈਂਦੇ ਹੁੰਦੇ ਆ ਆਪਾਂ ਤੁਹਾਡੇ, ਉਸ ਜ਼ਰੂਰ ਪ੍ਰੋਗਰਾਮ ਦੇਖਿਓ। ਅਤੇ ਇਸ ਤੋਂ ਬਿਨਾਂ ਕੁਛ ਕੁ ਅਨਾਊਂਸਮੈਂਟ ਜਿਹੜੇ ਵੈਕਸੀਨ ਲੱਗਣੇ ਹੈਗੇ ਆ ਸਿਲਮਾ ਗੁਰੂ ਘਰ ਤਾਂ ਜੁਬਾ ਸਿਟੀ ਦੇ, ਉਹ ਜ਼ਰੂਰ ਦੱਸ ਦਿਓ ਜੀ। ਸੈਲਮਾ ਦਾ ਜਿਹੜਾ ਵੈਕਸੀਨ ਆ ਉਹ ਉੱਥੇ ਕੱਲ੍ਹ ਨੂੰ ਜਿਹੜਾ ਉਹ ਲਗਾਇਆ ਜਾਣਾ ਹੈਗਾ ਆ 27 ਤਰੀਕ ਨੂੰ। ਸੋ ਕੱਲ੍ਹ ਨੂੰ ਉੱਥੇ ਗੁਰਦੁਆਰਾ ਸਾਹਿਬ ਜਿਹੜਾ ਸੈਲਮਾ ਦੇ ਵਿੱਚ ਆ ਸਵੇਰੇ 11 ਵਜੇ ਤੋਂ ਲੈ ਕੇ ਆਈ ਥਿੰਕ ਸ਼ਾਮ 7 ਵਜੇ ਤੱਕ 1000 ਡੋਜ਼ਿਸ ਜਿਹੜੀਆਂ ਜੌਨਸਨ ਐਂਡ ਜੌਨਸਨ ਵੈਕਸੀਨ ਦੀਆਂ ਜਿਹੜੀਆਂ ਉਹ ਲਾਈਆਂ ਜਿਹੜੀਆਂ ਉਹ ਜਾਣਗੀਆਂ। ਸੋ ਉਸ ਦੇ ਵਿੱਚ ਜਿਹੜਾ ਉਹ ਤੁਸੀਂ ਉੱਥੇ ਜ਼ਰੂਰ ਪਹੁੰਚ ਸਕਦੇ ਆ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਸੋਮਵਾਰ ਅਤੇ ਮੰਗਲਵਾਰ ਨੂੰ ਯਾਨੀ ਕਿ 29 ਅਤੇ 30 ਤਰੀਕ ਨੂੰ ਵੀ ਜੌਨਸਨ ਐਂਡ ਜੌਨਸਨ ਦੀਆਂ ਹੀ ਜਿਹੜੀਆਂ ਵੈਕਸੀਨਸ ਆ ਉੱਥੇ ਹੀ ਸੈਲਮਾ ਗੁਰੂ ਘਰ ਵਿਖੇ ਦੋਨੋਂ ਦਿਨ ਤਕਰੀਬਨ 400-500 ਐਵਰੀ ਡੇ ਜਿਹੜੇ ਉੱਥੇ ਉਹ 2 ਦਿਨ ਵੀ ਜਿਹੜੀਆਂ ਆ ਉਹ ਲੱਗਣਗੀਆਂ। ਸੋ ਜਿਹੜੇ ਵੀ ਵੈਕਸੀਨ ਲਵਾਉਣ ਦੇ ਇੱਛੁਕ ਆ 18 ਤੋਂ ਉੱਤੇ ਨੇ 16 ਤੋਂ ਉੱਤੇ ਨੇ ਉਹ ਉੱਥੇ ਜਾ ਕੇ ਲਵਾ ਸਕਦੇ ਆ। ਅਤੇ ਜੇ ਅਸੀਂ ਚਾਹੁੰਦੇ ਹਾਂ ਵੀ ਨਹੀਂ ਅਸੀਂ ਫਾਈਜ਼ਰ ਦੀਆਂ ਲਵਾਉਣੀਆਂ ਚਾਹੁੰਦੇ ਹਾਂ ਤਾਂ ਉਸ ਦੇ ਲਈ ਜਿਹੜੇ ਜੀ 27 ਤਰੀਕ ਨੂੰ ਕੱਲ੍ਹ ਨੂੰ ਹੀ ਉੱਥੇ ਸੈਲਮਾ ਸੈਂਟਰ ਕਰਕੇ ਆ ਗੁਰਦੁਆਰਾ ਸਾਹਿਬ ਤੋਂ 5-10 ਮਿੰਟ ਦਾ ਜਿਹੜਾ ਹੀ ਰਸਤਾ ਉੱਥੇ ਹੈਗਾ ਆ। ਸੋ ਉੱਥੇ ਜਿਹੜੀਆਂ ਆ ਉਹ ਲੱਗਣਗੀਆਂ 27 ਤਰੀਕ ਨੂੰ ਅਤੇ ਆਈ ਥਿੰਕ ਦੂਜਾ ਜਿਹੜਾ ਦਿਨ ਆ ਉਹਨਾਂ ਦਾ ਮੰਗਲਵਾਰ ਸੀਗਾ 30 ਤਰੀਕ ਨੂੰ। ਸੋ ਇਹ 2 ਦਿਨ ਉੱਥੇ ਫਾਈਜ਼ਰ ਦੀਆਂ ਜਿਹੜੀਆਂ ਉੱਥੇ ਲਾਗੇ ਗੁਰਦੁਆਰਾ ਸਾਹਿਬ ਦੇ ਸੈਲਮਾ ਇਵੈਂਟ ਸੈਂਟਰ ਸ਼ਾਇਦ ਆ ਉਸ ਦੇ ਵਿੱਚ ਜਿਹੜੀਆਂ ਉਹ ਲਗਾਈਆਂ ਜਾਣਗੀਆਂ। ਅਤੇ ਜੇ ਤੁਹਾਨੂੰ ਨਹੀਂ ਪਤਾ ਤਾਂ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਜਿਹੜੇ ਵੋਲੰਟੀਅਰਸ ਹੋਣਗੇ ਉੱਥੇ ਉਹਨਾਂ ਦੇ ਨਾਲ ਜਾ ਕੇ ਤੁਸੀਂ ਉਹਨਾਂ ਤੋਂ ਮਦਦ ਜਿਹੜੀ ਆ ਉਹ ਲੈ ਸਕਦੇ ਹੈਗੇ ਆ। ਅਤੇ ਜੁਬਾ ਸਿਟੀ ਦਾ ਵੀ ਜੀ ਸੋ ਬਿਲਕੁਲ। ਸੋ ਯੂਬਾ ਸਿਟੀ ਦੇ ਵਿੱਚ ਵੀ ਜਿਹੜੀਆਂ ਗੁਰਦੁਆਰਾ ਸਾਹਿਬ ਟੈਰਾ ਵੀ ਉਹਨਾਂ ਦੇ ਵਿੱਚ
ਜਿਹੜੀਆਂ ਵੈਕਸੀਨਸ ਆ ਉਹ ਲੱਗਣ ਜਾ ਰਹੀਆਂ ਹੈ। ਗੁਰਦੁਆਰਾ ਸਾਹਿਬ ਰਵਿਦਾਸ ਜਿਹੜਾ ਹਾਂਜੀ ਉੱਥੇ ਵੀ, ਤੇ ਆਈ ਥਿੰਕ ਟਾਇਰਾ ਵੀ ਉਹਨਾਂ ਦੇ ਵਿੱਚ ਵੀ ਜਿਹੜੇ ਕਹਿ ਰਹੇ ਸੀਗੇ ਵੀ ਉਹਨਾਂ ਦੋਨਾਂ ਥਾਵਾਂ ਦੇ ਉੱਤੇ ਵੀ ਜਿਹੜੀਆਂ ਸੋ ਬਿਲਕੁਲ ਹੋਰ ਵੀ ਜੇ ਕੋਈ ਅਪਡੇਟ ਹੋਈ ਜ਼ਰੂਰ ਸਾਡੇ ਸਰੋਤੇ ਕਿਤੇ ਵੀ ਹੁੰਦੀ ਆ ਪੂਰੇ USA 'ਚ ਸਾਨੂੰ ਕਾਲ ਕਰ ਦਿਓ, ਅਸੀਂ ਜਿਹੜੇ ਆਪਣੇ ਜਿੰਨੇ ਵੀ ਸਰੋਤੇ ਆ ਉਹਨਾਂ ਨਾਲ ਸਾਂਝਾ ਕਰ ਦੇਵਾਂਗੇ ਜੀ। 2 ਅਪ੍ਰੈਲ ਨੂੰ ਵੈਕਸੀਨੇਸ਼ਨ ਜਿਹੜੀ ਗੁਰਦੁਆਰਾ ਸਾਹਿਬ ਟਾਇਰਾ ਵੀ ਉਹਨਾਂ ਵਿਖੇ ਜਿਹੜੀ ਉਹ ਹੋਣੀ ਆ। ਸੋ ਜ਼ਰੂਰ ਇਸ ਚੀਜ਼ ਦਾ ਵਿਸ਼ੇਸ਼ ਧਿਆਨ ਜਿਹੜਾ ਤੁਸੀਂ ਰੱਖਿਓ ਵੀ ਜਿਹੜੇ ਵੀ ਵੈਕਸੀਨ ਲਵਾਉਣ ਦੇ ਲਈ ਇੱਛੁਕ ਹੈਗੇ ਆ ਉਹ ਉਹਨਾਂ ਨੂੰ ਲਵਾ ਲੈਣ। ਤੇ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ 1 ਤਰੀਕ ਤੋਂ 50 ਸਾਲ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਵੈਕਸੀਨ ਆ ਉਹ ਉਹਨਾਂ ਦੇ ਲਈ ਓਪਨ ਹੋ ਰਹੇ ਆ 1 ਅਪ੍ਰੈਲ ਤੋਂ, ਤੇ ਫਿਰ 15 ਅਪ੍ਰੈਲ ਤੋਂ 16 ਸਾਲ ਤੋਂ ਵੱਧ ਦੀ ਉਮਰ ਵਾਲੇ ਸਾਰੇ ਹੀ ਜਾਣੇ ਜਿਹੜੇ ਆ ਉਹਨਾਂ ਨੂੰ ਵੈਕਸੀਨ ਜਿਹੜੀ ਆ ਉਹ ਲਾਉਣ ਦੇ ਲਈ ਓਕੇ ਜਿਹੜੀ ਉਹ ਹੋ ਜਾਵੇਗੀ। ਇਸੇ ਤਰੀਕੇ ਦੇ ਨਾਲ ਆਪਾਂ ਨੂੰ ਜਿਹੜਾ ਸੈਂਟਰ ਵੈਲੀ ਜਿਹੜਾ ਟ੍ਰੇਸੀ ਵਾਲੇ ਪਾਸੇ ਆ ਉੱਥੇ ਵੀ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਿੱਖ ਟੈਂਪਲ ਜਿਹੜਾ ਆ ਉੱਥੇ ਵੀ ਵੈਕਸੀਨ ਲੱਗਣੀ ਆ। ਉੱਥੇ ਵੀ ਕੱਲ੍ਹ ਪਰਸੋਂ ਤੇ ਚੌਥ 27, 28 ਅਤੇ 29 ਮਾਰਚ ਨੂੰ ਜਿਹੜੀਆਂ ਉੱਥੇ ਵੈਕਸੀਨਸ ਆ ਉਹ ਲਾਈਆਂ ਜਾਣਗੀਆਂ। ਸਿੱਖਸ ਫਾਰ ਹਿਊਮੈਨਿਟੀ ਵਾਲੇ ਜਿਹੜੇ ਆ ਉਹਨਾਂ ਦੀ ਮਦਦ ਦੇ ਨਾਲ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਵਿਖੇ ਜਿਹੜੀਆਂ ਇਹ ਵੈਕਸੀਨਸ ਲੱਗਣਗੀਆਂ। ਇੱਥੇ ਫਾਈਜ਼ਰ ਵਾਲੀਆਂ ਜਿਹੜੀਆਂ ਉਹ ਲੱਗਣੀਆਂ ਆ ਸਵੇਰੇ 9 ਤੋਂ ਲੈ ਕੇ ਸ਼ਾਮੀ 4 ਵਜੇ ਤੱਕ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਟ੍ਰੇਸੀ, ਲੈਥਰੋ, ਮੰਟੀਕਾ ਉਸ ਏਰੀਏ 'ਚ ਰਹਿੰਦੇ, ਲਿਵਰਮੋਰ, ਜੇ ਤੁਸੀਂ ਵੈਕਸੀਨ ਲਵਾਉਣਾ ਚਾਹੁੰਦੇ ਆ ਤਾਂ ਜ਼ਰੂਰ ਗੁਰਦੁਆਰਾ ਸਾਹਿਬ ਜਿਹੜਾ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਜਿਹੜਾ ਹੈਗਾ ਆ ਉੱਥੇ ਆਈ ਥਿੰਕ ਗ੍ਰਾਂਟ ਲਾਈਨ ਰੋਡ ਦੇ ਉੱਤੇ ਜਿਹੜੇ ਹੈਗੇ ਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹੈਗਾ। ਉੱਥੇ ਉਹਨਾਂ ਨੇ 65 ਸਾਲ ਤੋਂ ਉੱਤੇ ਜਿਹੜਾ ਉਹ ਰੱਖਿਆ ਹੈ, ਪਰ ਤੁਸੀਂ ਉੱਥੇ ਜਾ ਕੇ ਇੱਕ ਵਾਰੀ ਪਤਾ ਜਿਹੜਾ ਉਹ ਤੁਸੀਂ ਕਰ ਸਕਦੇ ਆ। ਕਈ ਵਾਰੀ ਲੋਕ ਅਪਾਇੰਟਮੈਂਟ ਬਣਾ ਕੇ ਆਉਂਦੇ ਨਹੀਂ ਆ, ਸੋ ਜਾਣ ਦੇ ਵਿੱਚ ਕੋਈ ਹਰਜ ਨਹੀਂ ਆ ਜੇ ਤੁਸੀਂ ਵੈਕਸੀਨ ਜਿਹੜੀ ਉਹ ਲਵਾਉਣਾ ਚਾਹੁੰਦੇ। ਇੱਥੇ ਫਾਈਜ਼ਰ ਵਾਲੀਆਂ ਜਿਹੜੀਆਂ ਲੱਗਣੀਆਂ ਆ 16101 ਵੈਸਟ ਗ੍ਰਾਂਟ ਲਾਈਨ ਰੋਡ ਟ੍ਰੇਸੀ ਵਿਖੇ। ਸੋ ਕਈ ਥਾਵਾਂ ਦੇ ਉੱਤੇ ਹੁਣੇ ਉਪਰਾਲੇ ਜਿਹੜੇ ਵੱਖ-ਵੱਖ ਸੰਸਥਾਵਾਂ ਦੀ ਮਦਦ ਦੇ ਨਾਲ ਜਿਹੜੇ ਉਹ ਲੱਗ ਰਹੇ ਆ। ਸੋ ਇਸੇ ਲਈ ਆਪਾਂ ਦੇਖ ਰਹੇ ਹਾਂ ਵੀ 16 ਮਿਲੀਅਨ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਡਿਸਟਰੀਬਿਊਟ ਹੋ ਚੁੱਕੀਆਂ ਨੇ ਵੈਕਸੀਨਸ। ਸੋ ਉਸ ਦੇ ਨਾਲ ਫਾਇਦਾ ਹੋਊਗਾ। ਜਿੰਨੀ ਜਲਦੀ ਵੈਕਸੀਨੇਟ ਹੋਣਗੇ ਸਾਰੇ ਜਾਣੇ ਲੋਕ ਉਨੀ ਜਲਦੀ ਆਪਾਂ ਮੁੜ ਪ੍ਰੀ ਕੋਵਿਡ ਜਿਹੜੇ ਆ ਹਾਲਾਤਾਂ ਦੇ ਵਿੱਚ ਜਿਹੜਾ ਉਹ ਪਹੁੰਚ ਸਕਾਂਗੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KIID Sacramento 1470 AM, KOBO Yuba City 1450 AM, KWRU Fresno 1300 AM, KLHC Bakersfield 1350 AM, KCVR Lodi 1570 AM। ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵ ਵੈਨ, ਡ੍ਰੌਪ ਐਂਡ ਹੁੱਕ ਦੇ ਲੋਡਸ ਹਨ। 1 ਸਾਲ ਦਾ ਐਕਸਪੀਰੀਅੰਸ ਹੋਵੇ। ਸੋਲੋ ਡਰਾਈਵਰ